ਸਾਡੇ ਖਾਨਦਾਨ ਵਿੱਚ ਪਹਿਲਵਾਨ ਵੀ ਨੇ ਜੀ। ਹਾਂਜੀ, ਫਿਰ ਸ਼ਹੀਦ ਵੀ ਨੇ, ਮਾਸ਼ਾਅੱਲਾ। ਸ਼ਹੀਦਾਂ ਦਾ ਖਾਨਦਾਨ ਹੈ। ਤੇ ਉਵੇਂ ਤਾਂ ਕਾਫੀ ਆਪਣੀ ਜਵਾਨੀ ਵਿੱਚ ਸਾਰੇ ਸਨ। ਮੈਂ ਤਾਂ ਲੱਗ ਮੁਨਫਰਿਦ ਨਿਕਲਿਆ ਵਾਂ। ਦਿਆਲ ਸਿੰਘ ਕਾਲਜ ਦਾ ਲੜਕਾ ਸੀ। ਅੱਛਾ ਅੱਛਾ। ਉਹ ਕਾਲਜਾਂ ਦੇ ਲੜਕੇ ਸਨ, ਮੈਂ ਵੀ ਕਾਲਜਾਂ ਵੱਲੋਂ। ਉਹ ਸੇਲਸ ਦੇ ਨਾਲੋਂ ਮੇਰੇ ਵੇਟ ਲਾਹੌਰ ਡਿਵੀਜ਼ਨ ਦੇ ਚੈਂਪੀਅਨ ਸਨ। ਉਹਨਾਂ ਨਾਲੋਂ ਮੈਂ ਜ਼ਿਆਦਾ ਚੁੱਕ ਗਿਆ। ਯੂਨੀਵਰਸਿਟੀ ਵਾਲਿਆਂ ਨੇ ਮੈਨੂੰ ਸਕਾਲਰਸ਼ਿਪ ਲਾ ਦਿੱਤਾ। ਵਾਹ। ਹੋਸਟਲ ਫ੍ਰੀ ਸੀ, ਖਾਣਾ ਮਾਣਾ ਫ੍ਰੀ ਸੀ। ਉਸ ਜ਼ਮਾਨੇ ਵਿੱਚ ਮੈਨੂੰ ਨਾ 68 ਰੁਪਈਸ ਮਿਲਦੇ ਸਨ, 68 ਰੁਪਏ। ਉੱਥੇ ਸਾਡੇ ਕਸ਼ਮੀਰੀ ਸਨ, ਕੱਕੀ ਬਾਟੋੜੀ, ਕੁਛ ਗੁੰਦਲਾ ਲੜਕਿਆਂ ਚਾਪੀ ਛਾਪੀ। ਅਸਲ ਸਹੀ ਮੈਂ ਜਿਹੜਾ ਕਬੱਡੀ ਵਿੱਚ ਪਾਪੂਲਰ ਹੋਇਆ ਵਾਮੀ ਮੇਲੇ 'ਚ। ਅੱਛਾ। ਉੱਥੇ ਪੂਰੇ ਪਾਕਿਸਤਾਨ ਦੇ ਡਿਵੀਜ਼ਨ ਆਏ ਹੋਏ ਸਨ। ਉਸ ਵੇਲੇ ਬੜਾ ਰੌਲਾ ਸੀ, ਚੜ੍ਹਤ ਸੀ ਪਾਕਿਸਤਾਨ ਰੇਲਵੇ ਦੀ ਤੇ ਪਾਕਿਸਤਾਨ ਵਾਪਡਾ ਦੀ। ਤੀਕ ਸਟੇਡੀਅਮ ਵਿੱਚ ਮੈਚ ਹੋਇਆ ਸੀ, ਜਿਹਦੇ ਵਿੱਚ ਅਸੀਂ ਖੇਡੇ ਸਾਂ। ਉੱਥੇ ਅਸੀਂ 25 ਸਾਲ ਬਾਅਦ, ਕਿਉਂਕਿ ਪਾਕਿਸਤਾਨ ਵਾਪਡਾ ਤੇ ਅਸੀਂ ਇੰਟਰਵਿਊ ਦੇ ਮੁੜੇ ਜਿਹਨਾਂ ਵਿੱਚ ਵੀ ਸ਼ਾਮਲ ਸਾਂ। 25 ਸਾਲ ਬਾਅਦ ਅਸੀਂ ਮਲਕ ਮੁਸਤਾਕ ਉਹਨਾਂ ਨੂੰ ਹਰਾਇਆ ਸੀ। ਫਿਰ ਇਲੈਕਸ਼ਨ ਹੋ ਗਏ, ਮੀਆਂ ਸਾਹਿਬ ਵਜ਼ੀਰ ਆਲਾ ਸਨ, ਇਹ ਗਏ ਉੱਥੇ, ਇਹਨਾਂ ਨੂੰ ਮਿਲੇ ਛਿਲੇ ਕਰਤਾਰ ਮੁਹਿੰਮ ਵਿੱਚ ਗਏ ਸਨ। ਇਹਨਾਂ ਨੂੰ ਪੈਸੇ ਅਸੀਂ ਇਕੱਠੇ ਕਰਕੇ ਦਿੱਤੇ। ਉਸ ਜ਼ਮਾਨੇ ਵਿੱਚ 6 ਲੱਖ ਰੁਪਇਆ, 6 ਲੱਖ ਫਰੈਂਕ। ਅਸੀਂ ਕੋਈ ਪੱਕੇ ਨਮਾਜ਼ੀ ਨਹੀਂ ਸਾਜੇ, ਐਜ਼ ਏ ਮੁਸਲਮਾਨ ਸਾਂ। ਅੱਲਾਹ ਤਾਲਾ ਨੇ 206 ਦਿੱਤੇ ਸਨ, ਦਿੱਤੇ ਹੋਏ ਨੇ ਹੁਣ ਵੀ। ਪੈਸੇ ਇਕੱਠੇ ਕੀਤੇ। ਇਹ ਹੁਣ ਰਮਜ਼ਾਨ ਸ਼ਰੀਫ ਵਿੱਚ ਪਹਿਲੇ ਅਸੀਂ ਬੜੀ ਵੱਡੀ ਜਗ੍ਹਾ ਸੀ, ਉੱਥੇ ਨਮਾਜ਼ ਪੜ੍ਹਦੇ। ਹੁਣ ਉਹ ਮਸਜਿਦ ਦੀ ਸ਼ਕਲ ਗੌਰਮੈਂਟ ਨੇ ਇਜਾਜ਼ਤ ਦਿੱਤੀ ਹੈ। ਅੱਲਾਹ ਨੇ ਦੇਖੋ ਮਦਦ, ਸਾਹਮਣੇ ਬੜਾ ਵੱਡਾ ਇੱਕ ਸਟੋਰ ਹੈ। ਪਾਰਕਿੰਗ ਦਾ ਮਸਲਾ ਹੁੰਦਾ ਹੈ, ਤੁਸੀਂ ਬਾਹਰ ਮਸਜਿਦ ਬਣਾਓ ਨਾ, ਪਾਰਕਿੰਗ ਹੋਣੀ ਜ਼ਰੂਰੀ ਹੈ। ਉਹਨਾਂ ਕਿਹਾ ਤੁਸੀਂ ਗੱਡੀਆਂ ਖੁਲਵਾਓ ਇੱਥੇ। ਮੈਂ ਸਰ ਬਾਦ ਸਾਹਿਬ ਇੱਕ ਤਾਂ ਹੈ ਕਿ ਮਹਿੰਗਾਈ ਇੰਨੀ ਜ਼ਿਆਦਾ ਹੈ ਜੀ ਕਿ ਪਹਿਲਵਾਨ ਬਣਨਾ ਜਾਂ ਐਥਲੀਟ ਬਣਨਾ ਬਹੁਤ ਮੁਸ਼ਕਿਲ ਹੈ। ਦੂਜਾ ਸਾਡੀ ਜਿਹੜੀ ਨਵੀਂ ਪੌਦ ਹੈ ਨਾ, ਇਹਨਾਂ ਨੂੰ ਟੈਲੀਫੋਨ ਨੇ ਤਬਾਹ ਕੀਤਾ ਵੇ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ। ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਬਿਸਮਿल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तन लई शुरू कीते जाण वाले ਤੁਹਾਡੇ अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਕਿ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਿਲਾਗਸ ਨੂੰ ਲਾਈਕ ਤੇ ਪੰਜਾਬੀ ਪਿਆਰਿਆਂ ਦੇ ਨਾਲ ਸਾਂਝੇ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ
ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਜ਼ਿੰਦਗੀ ਸਾਡੀ ਬੜੀ ਮਸਰੂਫ ਹੋ ਗਈ। ਸਾਡੇ ਕੋਲ ਇੰਨਾ ਟਾਈਮ ਵੀ ਨਹੀਂ ਕਿ ਅਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਵਕਤ ਦੇ ਸਕੀਏ। ਸਾਡੇ ਬਾਲ ਬੱਚੇ, ਦੋਤਰੇ ਪੋਤਰੇ ਸਾਡੀ ਸੋਹਬਤ ਤੋਂ ਮਹਿਰੂਮ ਹੋ ਚੁੱਕੇ ਨੇ। ਉਹ ਆਪਣਾ ਦਿਲ ਹੁਣ ਮੋਬਾਈਲਾਂ ਦੇ ਵਿੱਚ ਲਾਉਂਦੇ ਨੇ। ਇਸੇ ਤਰ੍ਹਾਂ ਹੀ ਪਿਆਰਿਓ, ਅਸੀਂ ਆਪਣੇ ਮੁੰਡੀਕੇ ਨੂੰ ਵੀ ਨਹੀਂ ਟਾਈਮ ਦਿੰਦੇ ਤੇ ਆਪਣੇ ਵੱਡਕਿਆਂ ਨੂੰ ਵੀ ਅਸੀਂ ਵਕਤ ਨਹੀਂ ਦਿੰਦੇ। ਹਾਲਾਂਕਿ ਆਪਣੇ ਬਜ਼ੁਰਗਾਂ ਕੋਲ ਬਈਏ, ਆਪਣੇ ਤੋਂ ਵੱਡਿਆਂ ਦੇ ਵਿੱਚ ਬਈਏ ਤੇ ਸਾਹਿਬੋ ਬੜੀਆਂ ਬੜੀਆਂ ਅਕਲ ਦੀਆਂ ਤੇ ਸੂਝ ਸਮਝ ਦੀਆਂ ਬਾਤਾਂ ਸਾਨੂੰ ਮਿਲਦੀਆਂ ਨੇ। ਸਾਡੇ ਬਜ਼ੁਰਗ ਸਾਡੇ ਵਾਸਤੇ ਮੈਂਟੋਰ ਸਾਬਤ ਹੁੰਦੇ ਨੇ। ਅਸੀਂ ਆਪਣੇ ਬਜ਼ੁਰਗਾਂ ਦੇ ਵਿੱਚੋਂ, ਆਪਣੇ ਇਸਲਾਫ ਦੇ ਵਿੱਚੋਂ ਹੀ ਜਿਹੜੇ ਵੱਡੇ ਵੱਡੇ ਲੋਕ ਹੋਏ ਨੇ ਉਹਨਾਂ ਨੂੰ ਕਾਪੀ ਕਰਨੇ ਆ। ਉਹ ਸਾਡੇ ਆਈਡੀਅਲ ਹੁੰਦੇ ਨੇ, ਸਾਡੇ ਵਾਸਤੇ ਰੋਲ ਮਾਡਲ ਹੁੰਦੇ ਨੇ। ਸਾਹਿਬੋ, ਅੱਜ ਇੱਕ ਸਾਡੇ ਬੜੇ ਹੀ ਪਿਆਰੇ ਬਜ਼ੁਰਗ, ਸਾਡੇ ਵੀਰ, ਸਾਡੇ ਤੋਂ ਵੱਡੇ, ਜਿਹੜੇ ਕਿ ਗੁਜ਼ਸ਼ਤਾ 45 ਵਰਿਆਂ ਤੋਂ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਮੁਕੀਮ ਨੇ। ਉਹ ਲੱਕੀਲੀ ਪਾਕਿਸਤਾਨ ਆਏ ਨੇ ਤੇ ਅਸੀਂ ਤੁਹਾਨੂੰ ਨਾਲ ਲੈ ਕੇ ਉਹਨਾਂ ਦੀ ਮੁਲਾਕਾਤ ਲਈ ਆਏ ਹੋਏ ਆ ਉਹਨਾਂ ਦੇ ਘਰ। ਪਿਆਰਿਓ, ਇਹ ਸਾਡੇ ਅੱਜ ਦੇ ਜਿਹੜੇ ਉਚੇਚੇ ਪ੍ਰਾਹੁਣੇ ਨੇ, ਹਮਾ ਸਿਫਤ ਮੌਸੂਫ ਸ਼ਖਸੀਅਤ ਨੇ। ਇਹਨਾਂ ਦੀ ਸ਼ਖਸੀਅਤ ਹਸ਼ਤ ਪਹਿਲੂ ਹੈ। ਇਹਨਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਨੇ। ਆਪਣੇ ਟਾਈਮ ਦੇ ਬਿਹਤਰੀਨ ਤਾਲਬ ਇਲਮ ਵੀ ਰਹੇ, ਇਸ ਤੋਂ ਅੱਡ ਬੜੇ ਨਾਮਵਰ ਖਿਲਾੜੀ ਵੀ ਹੋਏ। ਸਾਹਿਬੋ, ਤਾਰਫ ਉਹਨਾਂ ਦਾ ਬੜਾ ਲੰਮਾ ਹੁੰਦਾ ਜਾ ਰਿਹਾ ਹੈ। ਮੈਂ ਚਾਹੁੰਦਾ ਤੁਹਾਨੂੰ ਬਰਾਹ ਰਾਸਤ ਉਹਨਾਂ ਦੇ ਨਾਲ ਮਿਲਵਾਵਾਂ ਤੇ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ, ਉਹਨਾਂ ਦੀਆਂ ਕਾਮਯਾਬੀਆਂ ਦੇ ਕਿੱਸੇ ਕਹਾਣੀਆਂ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਵਾਂ। ਤੇ ਆਓ ਫਿਰ ਤੁਹਾਨੂੰ ਮਿਲਵਾਈਏ ਆਪਣੇ ਅੱਜ ਦੇ ਉਚੇਚੇ ਪ੍ਰਾਹੁਣੇ ਅਖਤਰ ਅਲੀ ਭੱਟ ਸਾਹਿਬ ਹੋਰਾਂ ਦੇ ਨਾਲ। अस्सलाम वालेकुम जनाब भट्ट साहब। वालेकुम सलाम जनाब भट्ट साहब। भट्ट साहब की हाल चाल जे? करम अल्लाह दा दुआ कर। अल्लाह पाक करम ही रखे ते ऐतकी जनाब तुसी फेरा लाया बाबा चेर बाद ते तुसी ते उंज हर साल आउंदे हो पाकिस्तान। हाँ जी। ते ऐतकी खैर ना लाए सो सुनिया सी कि तुसी अपना कोई जायदाद भी बच्चियां दे विच तकसीम करनी सी। हाँ जी, इस सिलसिले विच मैं आवां क्यों भाई ਜਿਹੜੇ ਨੇ ਮੇਰੇ ਵਫਾਤ ਪਾ ਗਏ ਸਨ। ਅੱਛਾ ਜੇ ਹੁਣ ਵੱਡਾ ਮੈਂ ਸਾਂ, ਮੈਂ ਚਾਹੁੰਦਾ ਸਾਂ ਕਿ ਜਿਹੜੀ ਜਾਇਦਾਦ ਉਹ ਤਕਸੀਮ ਕਰਦੇ ਆ ਭਤੀਜਿਆਂ ਵਿੱਚ। ਵਾਹ, ਇਸ ਸਿਲਸਿਲੇ ਵਿੱਚ ਮੈਂ ਆਇਆ ਜੇ। ਇੱਕ ਦੂਸਰਾ ਹੈ ਕਿ ਈਦ ਵੀ ਕੁਰਬਾਨ ਸੀ। ਹਾਂ, ਤੇ ਮੈਂ ਕਿਹਾ ਚਲੋ ਆਪਣੇ ਸਾਹਮਣੇ ਇਸ ਦਫਾ ਕੁਰਬਾਨੀ ਵੀ ਦੇ ਆਵਾਂ। ਵਾਹ ਵਾਹ, ਆਪਣੇ ਦੇਸ਼ ਵਿੱਚ ਜਾ ਕੇ ਆਪਣੀ ਜੰਮਣ ਭੋਏ। ਆ ਬਿਲਕੁਲ ਜੀ। ਆ ਅੱਛਾ ਭੱਟ ਸਾਹਿਬ, ਸਾਨੂੰ ਜ਼ਰਾ ਪਿਛੋਕੜ ਤੋਂ ਨਾ ਜੀ ਆਪਣੇ ਬਾਲਪੁਣੇ ਤੋਂ ਤਾਰਫ ਕਰਾਓ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ ਵੀ ਆਪਣਾ, ਤੇ ਆਪਣੀ ਪੂਰੀ ਜ਼ਿੰਦਗੀ ਦੀ ਕਾਮਯਾਬੀਆਂ ਦੀ ਦਾਸਤਾਨ ਸਾਨੂੰ ਜ਼ਰਾ ਸੁਣਾਓ। ਮੈਂ ਜੀ 50 ਡਿਸਟ੍ਰਿਕਟ ਗੁਜਰਾਤ ਦਾ ਇੱਕ ਛੋਟਾ ਜਿਹਾ ਕਸਬਾ ਹੈ, ਉੱਥੇ ਪੈਦਾ ਹੋਇਆ ਸਾਂ ਜੀ। ਤੇ ਉਸ ਤੋਂ ਬਾਅਦ ਵਾਲਦ ਸਾਹਿਬ ਮੇਰੇ ਆਰਮੀ ਵਿੱਚ ਸੀਗੇ ਜੀ। ਤੇ ਇੱਥੇ ਮੈਂ ਪੜ੍ਹਿਆ, ਪ੍ਰਾਇਮਰੀ ਤੱਕ ਪੜ੍ਹਿਆ ਵਾਂ ਜੀ। ਫਿਰ ਵਾਲਦ ਸਾਹਿਬ ਦੇ ਨਾਲ ਹੀ ਅਸੀਂ ਰਹੇ ਹਾਂ। ਅਸੀਂ 3 ਭਾਈ ਤੇ 1 ਸਿਸਟਰ ਸੀ। ਵਾਲਦ ਸਾਹਿਬ ਗੁਜਰਾਂ ਵਾਲੇ ਹੁੰਦੇ ਸਨ। ਸਾਡੇ ਖਾਨਦਾਨ ਵਿੱਚ ਪਹਿਲਵਾਨ ਵੀ ਨੇ ਜੀ। ਹਾਂਜੀ, ਫਿਰ ਸ਼ਹੀਦ ਵੀ ਨੇ, ਮਾਸ਼ਾਅੱਲਾ। ਸ਼ਹੀਦਾਂ ਦਾ ਖਾਨਦਾਨ ਹੈ। ਤੇ ਉਵੇਂ ਤਾਂ ਕਾਫੀ ਆਪਣੀ ਜਵਾਨੀ ਵਿੱਚ ਸਾਰੇ ਸਨ। ਮੈਂ ਤਾਂ ਲੱਗ ਮੁਨਫਰਿਦ ਨਿਕਲਿਆ ਵਾਂ ਜੀ। ਮੈਂ ਤਾਂ ਲੱਗ ਬੈਨ ਅਲ-ਅਕਵਾਮੀ ਤੌਰ ਤੇ ਅੱਲਾਹ ਨੇ ਮਦਦ ਕੀਤੀ ਜੀ। ਫਿਰ ਮੇਰੇ ਵੱਡਿਆਂ ਦਾ ਸ਼ੌਕ ਵੀ ਸੀ ਕਿ ਸਾਡੇ ਖਾਨਦਾਨ ਵਿੱਚ ਹੁਣ ਤੂੰ ਹੈ, ਤੈਨੂੰ ਤਿਆਰ ਕਰੀਏ ਜੀ। ਮੇਰੇ ਹੁਣ ਭਾਈ ਸਨ, ਵਾਲਦ ਸਾਹਿਬ ਸਨ, ਰਹਿਮਤ ਪਹਿਲਵਾਨ ਸਨ, ਰੁਸਤਮੇ ਦੋਨਾਂ ਨੂੰ ਕਹਿੰਦੇ ਨੇ। ਵਾਹ। ਹਾਂਜੀ, ਵਫਾਤ ਪਾ ਗਏ ਨੇ। ਉਹਨਾਂ ਦਾ ਇੱਕ ਪੋਤਾ ਇਸ ਵੇਲੇ ਇੱਥੇ ਵੇ, ਡਾਕਟਰ ਅਜ਼ਹਰ। ਅੱਛਾ। MS ਕੰਜਾਲ ਲੱਗੇ ਹੋਏ ਸਨ। ਵਾਹ। ਉਹ ਆਸਤਾ ਆਸਤਾ ਦਿਨ ਗੁਜ਼ਰਦੇ ਗਏ, ਮੇਰਾ ਧਿਆਨ ਵੇਟ ਲਿਫਟਿੰਗ ਵੱਲ ਚਲਾ ਗਿਆ। ਅੱਛਾ। ਕੰਪੀਟੀਸ਼ਨ ਸੀ ਉਦੋਂ, ਸਾਨੂੰ ਨਾਦਰਾਂ ਤੋਂ ਪਿੰਡੀ ਲੱਗਦਾ ਸੀ ਡਿਵੀਜ਼ਨ ਸਾਡਾ। ਪਿੰਡੀ ਕੰਪੀਟੀਸ਼ਨ ਹੋਏ, ट्रायल वगैरह होए, जिन्हां विच अल्लाह मदद की जी। मैं ते मीर साहब सिलेक्ट हो गए। अच्छा जी। असीं कोटे चले गए, उत्थे बहादुर खान चैंपियन ने,
ਉਹਨਾਂ ਦੇ ਭਾਈ ਜਲਾਵੜ ਵੀ ਚੈਂਪੀਅਨ ਨੇ। ਗੁਜਰਾਲੇ ਦੇ ਵੀ 2 ਸਨ, ਕੱਕੀ ਬਾਟ ਹੋਰੀ, ਜਵੇਦ ਹੋਰੀ, ਫਰੂਕ ਹੋਰੀ, ਇਹ ਵੀ ਗਏ। ਮੈਂ ਤੇ ਮਤਲਬ ਮੁਮਤਾਜ਼ ਮੀਰ ਸਾਹਿਬ, ਅਸੀਂ ਨਾਦਰਨ ਤੋਂ 3 ਸੀ ਕਿ ਮੁਦੱਸਰ ਸੀ ਲੜਕਾ। ਅੱਛਾ ਅੱਛਾ। ਉੱਥੇ ਕੰਪੀਟੀਸ਼ਨ ਹੋਇਆ, ਮੇਰਾ ਲਾਈਟ ਵੇਟ ਸੀ, ਉਸਤਾਦ ਸਾਹਿਬ ਦਾ ਵੀ ਲਾਈਟ ਸੀ। ਕੰਪੀਟੀਸ਼ਨ ਹੋਇਆ ਤੇ ਅਸੀਂ ਅੱਲਾ ਨੇ ਮਦਦ ਕਰਨੀ ਸੀ, ਬਾਂਹ ਫੜਨੀ ਸੀ। ਮੈਂ ਆਪਣੇ ਉਸਤਾਦ ਤੋਂ ਕੋਈ 10-15 ਪਾਉਂਡ ਜ਼ਿਆਦਾ ਚੁੱਕ ਗਿਆ। ਅੱਛਾ, ਵਾਹ ਵਾਹ। ਉਹਨਾਂ ਮੈਨੂੰ ਭਾਈਆਂ ਦੇ ਸਾਹ ਸੀ, ਉਹਨਾਂ ਮੈਨੂੰ ਆਪਣੀ ਬੈਲਟ ਦਿੱਤੀ, ਕਹਿਣ ਲੈ ਅੱਜ ਤੂੰ ਅਖਤਰ ਤੂੰ ਵੇਟ ਲਿਫਟਿੰਗ ਕਰਨੀ। ਨਹੀਂ, ਇੱਥੇ ਪਹਿਲੇ ਇਹ ਤਾਂ ਦੱਸੋ ਨਾ, ਤੁਸੀਂ ਆਪਣੇ ਉਸਤਾਦ ਹੋਰਾਂ ਤੋਂ ਤੇ 15 ਪਾਉਂਡ ਵੱਧ ਚੁੱਕ ਲਿਆ ਵੇ। ਹਾਂ ਜੀ ਹਾਂ। ਤੇ ਤੁਸੀਂ ਗਏ ਸੋ ਪਿੰਡੀ ਜ਼ੋਨ ਦੀ ਨੁਮਾਇੰਦਗੀ ਕਰਦਿਆਂ ਹੋਇਆ। ਹਾਂ ਜੀ ਤੇ ਉੱਥੇ ਕੋਇਟੇ ਜਾ ਕੇ ਤੁਸੀਂ ਜਿਹੜੇ ਵੇਟ ਲਿਫਟਿੰਗ ਦੇ ਕੰਪੀਟੀਸ਼ਨ 'ਚ ਹਿੱਸਾ ਲਿਆ, ਹਾਂ ਜੀ, ਉਹਦੇ 'ਚ ਤੁਹਾਡੀ ਕੋਈ ਪੋਜੀਸ਼ਨ ਵੀ ਆਈ? ਮੇਰੀ ਫਸਟ ਪੋਜੀਸ਼ਨ ਆਈ ਸਰ। ਵਾਹ ਵਾਹ ਵਾਹ। ਇਹ ਤਾਂ ਦੱਸੋ ਨਾ, ਜੇ ਮੇਨ ਤੋਂ ਉੱਥੇ ਫਸਟ ਆਏ ਹੋ, ਜਿੱਤਿਆ ਤੇ ਉਹ ਤੁਸੀਂ ਦੱਸੇ ਹੀ ਨਹੀਂ। ਜਿਹੜਾ ਦਲਾਵਰ ਸੀ ਨਾ, ਉਹਦਾ ਭਾਈ ਬਹਾਦਰ ਖਾਨ ਦਾ, ਹਾਂ। ਉਹ ਸੈਕੰਡ ਸੀ, ਮੈਂ ਫਸਟ ਸਾਂ। ਦਲਾਵਰ ਖਾਨ ਸੈਕੰਡ ਆ ਗਿਆ, ਯਾਨੀ ਤੁਸੀਂ ਕੋਇਟੇ ਜਾ ਕੇ First ਆਇਆ। ਉਹਨਾਂ ਦੀ ਹੋਮ ਗਰਾਊਂਡ ਦੇ ਉੱਤੇ ਉਹਨਾਂ ਨੂੰ ਚੈਂਪੀਅਨਾਂ ਨੂੰ ਹਰਾ ਕੇ ਤੇ ਤੁਸੀਂ ਫਸਟ ਆ ਗਏ। ਹਾਂ ਜੀ। ਹਾਂ ਫਿਰ ਜੇ ਕੰਪੀਟੀਸ਼ਨ ਹੁੰਦੇ ਰਹੇ, ਹਾਂ ਜੀ। ਲਾਹੌਰ ਦੀ ਕੰਪੀਟੀਸ਼ਨ ਸੇਲਸ ਦੇ ਬੱਟ ਨਾਲ ਹੋਇਆ। ਤੇ ਜਿਹੜਾ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਹੋਰਾਂ ਦਾ ਭਣੂਜਾ ਸਿਰਜਿਆ ਬੱਟ, ਮੇਰਾ ਖਿਆਲ ਉਹ ਹੀ ਨੇ। ਉਹਨਾਂ ਦਾ ਰਿਸ਼ਤੇਦਾਰ ਲੱਗਦਾ। ਹਾਂਜੀ। ਇੱਕ ਅਰਸ਼ਦ ਸੀ, ਇਹ ਉਹ ਦਿਆਲ ਸਿੰਘ ਕਾਲੇ ਦਾ ਲੜਕਾ ਸੀ। ਅੱਛਾ ਅੱਛਾ। ਉਹ ਕਾਲਜਾਂ ਦੇ ਲੜਕੇ ਸਨ, ਮੈਂ ਵੀ ਕਾਲਜਾਂ ਵੱਲੋਂ। ਉਹ ਸੇਲਸ ਦੇ ਨਾਲੋਂ ਮੇਰੇ ਵੇਟ ਲਾਹੌਰ ਡਿਵੀਜ਼ਨ ਦੇ ਚੈਂਪੀਅਨ ਸਨ। ਹਾਂ। ਉਹਨਾਂ ਨਾਲੋਂ ਮੈਂ ਜ਼ਿਆਦਾ ਚੁੱਕ ਗਿਆ। ਵਾਹ ਵਾਹ। ਹਾਂਜੀ ਤੇ ਲਾਹੌਰ 'ਚ ਵੀ ਇਹਦਾ ਮਤਲਬ ਹੈ ਤੁਸੀਂ ਟਾਪਰ ਰਹੇ। ਹਾਂ ਜੀ, ਉੱਥੇ ਟਾਪਰ ਰਿਹਾ। ਹਾਂ। ਉਸ ਤੋਂ ਬਾਅਦ ਜਨਾਬ ਧਿਆਨ ਹੋਰ ਹੋ ਗਿਆ, ਮੇਰੀ ਫੈਮਿਲੀ ਦਾ ਵੀ, ਦੋਸਤਾਂ ਦਾ ਵੀ। ਹਾਂ। ਹਾਂ ਤੇ ਉਹ ਕਿ ਮੁੰਡਾ ਤਾਂ ਵੇਟ ਚੁੱਕਦਾ ਹੈ। ਹਾਂ ਜੀ। ਜੀ। ਇਸ ਤਰ੍ਹਾਂ ਬਸ ਅੱਲਾ ਦੀ ਸੁਣ ਬਾਂਹ ਫੜੇ ਜੀ। ਅੱਛਾ ਭੱਟ ਸਾਹਿਬ, ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਕੋਇਟੇ ਵੀ ਜੀ ਹਾਂ। ਚੈਂਪੀਅਨ ਹੋ ਗਏ, ਫਿਰ ਤੁਸੀਂ ਲਾਹੌਰ ਵਾਲੇ ਮੁਕਾਬਲੇ ਵੀ ਜਿੱਤ ਲਏ। ਜੀ ਜੀ ਬੈਨ ਅਲ-ਅਕਵਾਮੀ ਸਤਹ ਦੇ ਉੱਤੇ, ਜੀ। ਯਾਨੀ ਪਾਕਿਸਤਾਨ ਤੋਂ ਬਾਹਰ ਵੀ ਤੁਸੀਂ ਜਾ ਕੇ ਕਾਫੀ ਮੁਕਾਬਲੇ ਲੜੇ ਨੇ। ਜੀ ਜੀ ਜੀ। ਪਹਿਲੀ ਵਾਰੀ ਕਿੱਥੇ ਗਏ ਸੋ? ਸ਼ੁਰੂ ਵਿੱਚ ਮੈਂ ਜੀ ਢਾਕੇ ਗਿਆ ਵਾਂ। ਅੱਛਾ ਜੀ। ਬੰਗਲਾਦੇਸ਼, ਉਦੋਂ ਮਸ਼ਰਕੀ ਪਾਕਿਸਤਾਨ ਹੁੰਦਾ ਸੀ। ਅੱਛਾ, ਵਾਹ। ਹਾਂ, ਬੰਗਲਾਦੇਸ਼ ਦਾ ਬਣਿਆ ਹੋਇਆ। ਤੇ ਉਹਦੇ ਵਿੱਚ ਪਾਕਿਸਤਾਨ ਰੇਲਵੇ ਦੇ ਲੜਕੇ ਸੀਗੇ, ਜੀ ਆਰਮੀ ਦੇ ਲੜਕੇ ਸੀਗੇ। ਹਾਂਜੀ। ਜੀ। ਸਿਵਲ ਵਿੱਚੋਂ ਨੈਸ਼ਨਲ ਬੈਂਕ ਦੇ ਲੜਕੇ ਵੀ ਸਨ। ਜੀ। ਤੇ ਮੈਂ ਪਿੰਡੀ ਜ਼ੋਨ ਵੱਲੋਂ, ਨਾਦਰਨ ਜ਼ੋਨ ਵੱਲੋਂ ਅੱਛਾ ਆਇਆ ਸੀਗਾ। ਸਾਡੇ ਕੋਲ ਲੀਮ ਸਦੀਕੀ ਸਾਹਿਬ, ਮੇਜਰ ਸਾਹਿਬ ਸਨ। ਜੀ। ਟ੍ਰਾਇਲ ਹੋਏ, ਉਹਨਾਂ ਕਹਿੰਦੇ ਅਖਤਰ ਬਾਟ ਜਾਏਦਾ। ਵਾਹ। ਜੀ ਹਾਂ। ਯਾਨੀ ਟ੍ਰਾਇਲਸ ਦੇ ਵਿੱਚ ਤੁਸੀਂ ਕਾਮਯਾਬ ਹੋਏ, ਹਾਂ ਜੀ ਹਾਂ। ਫਿਰ ਤੁਹਾਡੀ ਸਿਲੈਕਸ਼ਨ ਹੋਈ। ਸਿਲੈਕਸ਼ਨ ਹੋ ਗਈ, ਉੱਥੇ ਚਲੇ ਗਏ। ਉੱਥੇ ਉਹ ਇੱਕ ਕਿਸਮ ਦਾ ਨਾ ਜੀ, ਜਿਹੜੇ ਟਾਪ ਕਲਾਸ ਲੜਕੇ ਸਨ ਨਾ ਪਾਕਿਸਤਾਨ ਹਾਂਜੀ, ਦੇ, ਹਾਂਜੀ। ਉਹਨਾਂ ਵਿੱਚ ਮੈਨੂੰ ਲੈ ਕੇ ਗਏ, ਜੀ। ਜਿਹਦੇ ਵਿੱਚ ਮੇਰਾ ਤੀਸਰਾ ਨੰਬਰ ਆਇਆ। ਜੀ। ਉਹ 5 ਨੰਬਰ ਹੁੰਦੇ ਨੇ ਜਿਹਨਾਂ ਨੂੰ, ਜਿਹੜੇ ਉਹਨਾਂ ਨੂੰ ਮਿਸਟਰ ਕਹਿੰਦੇ ਨੇ। ਠੀਕ। ਹਾਂ, ਉਹਨਾਂ ਵਿੱਚ ਤੀਸਰਾ ਮੇਰਾ ਨੰਬਰ ਸੀ, ਕਿਉਂਕਿ ਮੇਰਾ ਬਾਡੀ ਵੇਟ ਘੱਟ ਨਾ ਘੱਟ ਸੀ, ਉਹਨਾਂ ਦੇ ਬਾਡੀ ਵੇਟ ਜ਼ਿਆਦਾ ਸਨ। ਏਜ ਵੀ ਮੇਰੀ ਘੱਟ, ਸਟੂਡੈਂਟ ਸਾਂ, ਮੈਂ BA ਫਾਈਨਲ ਦਾ ਸਟੂਡੈਂਟ ਸਾਂ ਅੱਛਾ। ਉਦੋਂ। ਜੀ ਹਾਂ। ਫਿਰ ਵੀ ਤੁਸੀਂ ਮਾਸ਼ਾਅੱਲਾ ਬ੍ਰੌਂਜ਼ ਮੈਡਲ ਜਿੱਤ ਲਿਆ। ਹਾਂ ਜੀ ਹਾਂ। ਵਾਹ। ਇਹ ਢਾਕੇ ਤੁਸੀਂ ਪਹਿਲੀ ਵਾਰੀ ਗਏ, ਯਾਨੀ ਪਾਕਿਸਤਾਨ ਤੋਂ ਬਾਹਰ। ਬਾਹਰ ਪਹਿਲੀ ਵਾਰ ਮੈਂ। ਉਸ ਤੋਂ ਬਾਅਦ ਫਿਰ ਹੋਰ ਦੱਸੋ ਨਾ ਜੀ, ਤੁਸੀਂ ਤਾਂ ਉਸ ਸੁਣਿਆ। ਤੋਂ ਬਾਅਦ ਯੂਨੀਵਰਸਿਟੀ ਵਾਲਿਆਂ ਨੇ ਮੈਨੂੰ ਸਕਾਲਰਸ਼ਿਪ ਲਾ ਦਿੱਤਾ। ਵਾਹ। ਹੋਸਟਲ ਫ੍ਰੀ ਸੀ, ਖਾਣਾ ਮਾਣਾ ਫ੍ਰੀ ਸੀ। ਉਸ ਜ਼ਮਾਨੇ ਵਿੱਚ ਮੈਨੂੰ ਨਾ 68 ਰੁਪਈਸ ਮਿਲਦੇ ਸਨ, 68 ਰੁਪਏ ਵਾਹ ਵਾਹ। ਜੇਬ ਖਰਚਾ ਯੂਨੀਵਰਸਿਟੀ ਵੱਲੋਂ। ਹਾਂ, ਯੂਨੀਵਰਸਿਟੀ ਵਾਹ ਵੱਲੋਂ। ਵਾਹ। ਅੱਲਾਹ ਤਾਲਾ ਜੰਨਤ ਨਸੀਬ ਕਰੇ। ਇਕਬਾਲ ਬਾਟ ਸਾਹਿਬ, ਉਹਨਾਂ ਬੜੀ ਮੇਰੀ ਦੇਖਭਾਲ ਕੀਤੀ। ਅੱਲਾ ਉਹਨਾਂ ਦੇ ਭਾਂਜੇ ਨੂੰ ਮੈਂ ਵਿਨ ਕੀਤਾ ਸੀ। ਅੱਛਾ ਉਹ DP ਸਨ ਸਾਡੇ ਪੰਜਾਬ ਯੂਨੀਵਰਸਿਟੀ ਦੇ। ਅੱਛਾ ਅੱਛਾ। ਉਹਨਾਂ ਦਾ ਵੀ ਧਿਆਨ ਸੀ, ਕੁਛ ਮੇਜਰ ਸਾਹਿਬ ਦਾ ਜ਼ਿਆਦਾ ਸੀ, ਮੇਜਰ ਅਲੀਮ ਸਦੀਕੀ ਅਲੀਮ ਸਾਹਿਬ। ਸਦੀਕੀ ਸਾਹਿਬ ਦਾ। ਵਾਹ। ਕਿਉਂ ਕੱਲਾ ਮੈਂ ਨਾਦਰਨ ਜ਼ੋਨ ਤੋਂ ਸਾਂ। ਹਾਂ। ਉਹ ਫਿਰ ਇੰਡੀਆ ਕੰਪੀਟੀਸ਼ਨ ਹੁੰਦੇ ਰਹੇ ਕੁਛ ਮੇਰੇ, ਕਿਉਂ ਮੈਂ ਐਜ਼ ਅ ਸਟੂਡੈਂਟ ਸਾਂ, ਉਹ ਪੇਪਰ ਵੀ ਦੇਣੇ ਹੁੰਦੇ ਸਨ। ਕਈ ਕੰਪੀਟੀਸ਼ਨ ਨੇ ਮਿਸ ਕੀਤੇ, ਫਿਰ ਨਾਰਮਲ ਸਨ। ਫਿਰ ਜਦੋਂ ਟ੍ਰਾਇਲ ਹੋਏ ਨੇ ਬਾਹਰ ਜਾਣੇ ਵਾਸਤੇ, ਉਦੋਂ ਫਿਰ 2 ਮਹੀਨੇ ਉਹਨਾਂ ਮੈਨੂੰ ਕਿਹਾ ਬਾਟ ਸਾਹਿਬ ਨੇ ਕਿ ਤੁਸੀਂ ਆਓ ਕੈਂਪ ਵਿੱਚ। ਫਿਰ ਮੈਂ ਕੈਂਪ, ਐਬਟਾਬਾਦ ਕੈਂਪ ਸੀ ਜੀ। ਸਾਰੇ ਮੇਰੇ ਤੋਂ ਸੀਨੀਅਰ ਸਨ, ਸਟੂਡੈਂਟ ਇੱਕ ਮੈਂ ਸਾਂ। ਉਹ ਕੈਂਪ ਅਟੈਂਡ ਕੀਤਾ ਤੇ ਉਹ ਆਰਮੀ ਦੇ ਸਨ, ਫਿਰ ਉਹ ਲੜ ਗਏ, ਕੁਛ ਨਵੇਂ ਆਏ ਸਨ। ਜਕਾਰਤਾ ਗਏ, ਇੰਡੋਨੇਸ਼ੀਆ। ਉਹ ਅਸਲ ਵਿੱਚ ਸਾਡੇ ਮਲਾਪਰੀ ਬਹੁਤ ਸੀ। ਹਾਂ। ਮੈਂ ਲਾਨੀਆਂ ਕਹਿੰਦਾ ਮਲਾਪਰੀ ਨਾ ਹੋਵੇ ਪਾਕਿਸਤਾਨ ਵਿੱਚ, ਟਾਪ ਦੇ ਪਲੇਅਰ ਜੇ। ਵਾਹ ਵਾਹ ਵਾਹ। ਹਕੀਕਤ
ਮਲਾਪਰੀ ਹੈ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੇਜਰ ਸਾਹਿਬ ਦਾ। ਆਰਮੀ ਦੇ ਦੋ ਬਹੁਤ ਟਾਪ ਦੇ ਵੇਟ ਲਿਫਟਰ ਸਨ ਸਾਡੇ ਲਾਹੌਰ ਦੇ ਵੀ। ਉਹ ਜਿਹੜੇ ਸਾਡੇ ਮੇਜਰ ਸਾਹਿਬ ਸਨ ਉਹ ਪਹਿਲੇ ਸਦੀਕੀ ਸਾਹਿਬ ਨਹੀਂ ਸਨ, ਅਸੀਂ ਤਾਂ ਨਾਦਨ ਤੋਂ ਹੋਇਆ। ਹਾਂ ਜ਼ਿਆਦਾ ਆਰਮੀ ਦੇ ਨਾ ਉਹਨਾਂ ਕਹਿੰਦੇ ਫੀਸ 12,000 ਲਿਆਓ। ਹਾਂ ਦੇਖੋ ਜੀ ਗਵਰਨਮੈਂਟ ਖਰਚ ਵੀ ਕਰਦੀ ਹੈ। ਹਾਂ ਕੈਂਪ ਵੀ ਗਵਰਨਮੈਂਟ ਨੇ ਲਾਇਆ ਹੈ, ਉਹ ਕਿਉਂ 12,000 ਦੇਣ? ਹਾਂ ਇਹ ਕੋਈ ਨਾਇਕ ਸੀਗਾ, ਕੋਈ ਨਾਇਬ ਸੂਬੇਦਾਰ ਸੀ ਸਨ। ਹਾਂ ਉਹ ਉਹਨਾਂ ਗਰੀਬਾਂ ਕੋਲ ਹੋਣਾ ਹੀ ਨਹੀਂ ਉਸ ਜ਼ਮਾਨੇ 'ਚ 12,500 12.5 ਲੱਖ ਬਰਾਬਰ ਸੀ। ਆ ਬਿਲਕੁਲ ਮੇਰੀ ਵਜ੍ਹਾ ਹੈ ਸਾਡੇ ਇੱਕ ਤੇ ਮੇਰਾ ਕਦਨ ਬ੍ਰਿਗੇਡੀਅਰ ਸੀ। ਅੱਛਾ ਉਦੋਂ ਸਿੱਦੀਕੀ ਸਾਹਿਬ ਵੀ ਆਪਣਾ ਭਤੀਜਾ ਸਮਝਦੇ ਸਨ ਹਾਂ ਕਿਉਂ ਛੋਟੀ ਉਮਰ ਦਾ ਸਾਂ, ਉਹਨਾਂ ਵਿੱਚ ਮੈਂ ਚਲਾ ਗਿਆ। ਤੇ ਉੱਥੇ ਤੁਸੀਂ ਸੁਣਿਆ 600 ਤੇ ਕੋਈ 44 ਆ ਕਿਲੋ ਪੌਂਡ ਚੁੱਕਿਆ। ਪਹੁੰਚ ਚੁੱਕਿਆ। ਵਾਹ ਵਾਹ ਵੇਟ ਇਹ ਤਾਂ ਬੜਾ ਮਾਸ਼ਾਅੱਲਾ। ਨੇ ਉਹ ਕਟਿੰਗ ਪਾਕਿਸਤਾਨ ਟਾਈਮ ਦੇ ਸਾਰੇ ਜੀ। ਅੱਛਾ ਅੱਛਾ ਮੈਂ ਉਹ ਫਿਰ ਕੀਤਾ ਸੀ। ਤੇ ਉੱਥੇ ਤੁਸੀਂ ਯਾਨੀ ਕਿ ਦੂਸਰੇ ਨੰਬਰ ਤੇ ਹੈ, ਸਿਲਵਰ ਮੈਡਲ ਤੁਸੀਂ ਏਸ਼ੀਆ ਦਾ ਜਿੱਤਿਆ। ਬਿਲਕੁਲ। ਅੱਛਾ ਇਹ ਦੱਸੋ ਭੱਟ ਸਾਹਿਬ ਜੀ ਜੀ ਕਿ ਪਾਕਿਸਤਾਨ ਦੇ ਵਿੱਚ ਵੀ ਅਲਹਮਦੁਲਿਲਾ ਜੀ, ਜੀ। ਤੇ ਫਿਰ ਅਬਰਾਡ ਜਾ ਕੇ ਵੀ ਤੁਸੀਂ weight lifting ਵਿੱਚ ਤੇ ਬੜਾ ਨਾਮ ਕਮਾਇਆ। ਹਾਂ ਜੀ। ਮਾਸ਼ਾਅੱਲਾ ਬੜੇ ਟਾਈਟਲ ਵਿਨ ਕੀਤੇ। ਜੀ 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 ਫਿਰ ਤੁਸੀਂ ਸੁਣਿਆ ਕਬੱਡੀ ਵੱਲ ਆ ਗਏ, ਕਬੱਡੀ 'ਚ ਵੀ ਤੁਸੀਂ ਬੜੇ ਨਾਮਵਰ ਹੋਏ। ਜੀ ਜੀ ਤੇ ਕਬੱਡੀ 'ਚ ਕਿਵੇਂ ਤੁਸੀਂ ਆ ਗਏ? ਕਬੱਡੀ ਹੈ ਇਸ ਵਾਸਤੇ ਆ ਕਿ ਜਿਹੜੇ ਸੀ ਨਾ ਅਸਗਰੀਆ ਜੋੜਾ ਸਾਹਿਬ ਜੀ ਮੇਰੇ ਬਾਈ ਦੇ ਦੋਸਤ ਸਨ। ਅੱਛਾ ਉਹਨਾਂ ਕਿਹਾ ਜਿਹੜੀ ਮੇਜਰ ਮੇਰੇ ਬਾਈ ਨਾਇਬ ਸੂਬੇਦਾਰ ਸਨ ਨਾ, ਅੱਛਾ ਉਹ ਬਾਈ ਨੂੰ ਮੇਜਰ ਕਹਿੰਦੇ ਸਨ। ਅੱਛਾ ਕਹਿੰਦੇ ਮੇਜਰ ਸਾਹਿਬ ਲੜਕੇ ਤੁਸੀਂ ਆ ਲਾ ਤੋਂ ਬਾਹਰ ਕੱਢੋ। ਹਾਂ। ਕਿਉਂ ਜਿਹੜੀ ਵੇਟ ਲਿਫਟਿੰਗ ਹੈ ਨਾ ਇਹ ਇੰਡੋਰ ਗੇਮ ਹੈ। ਅੱਛਾ ਹਾਂਜੀ ਇਹਨਾਂ ਪਾਪੂ ਦਾ ਨਹੀਂ ਬੰਦਾ ਹੁੰਦਾ। ਵਾਹ 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 ਟਾਵਾਂ ਟਾਵਾਂ ਅਖਬਾਰ ਵਿੱਚ ਆ ਗਿਆ ਖਤਮ ਆ। ਤੁਸੀਂ ਇਹਨੂੰ ਆਂਦੇ ਹੋ ਕਬੱਡੀ ਵਿੱਚ, ਯਾਨੀ ਮੈਦਾਨੀ ਖੇਡ ਹਾਂ, ਚ ਮੈਦਾਨੀ ਆਉਣ ਦੇ ਮੈਦਾਨ ਚ ਉਤਰਨ ਦਿਓ। ਉਹ ਵਾਕਈ ਤੁਹਾਡੀ ਗੱਲ ਬਜਾਏ ਹੈ ਕਿ weight lifting ਤੇ ਕਿ ਇਨਡੋਰ ਗੇਮ ਹੈ ਨਾ, ਉਹਦੇ ਇੱਕ ਕਮਰੇ ਦੇ ਅੰਦਰ। ਜੀ ਆ ਉਹਨਾਂ ਦਾ ਮਤਲਬ ਸੀ ਕਿ ਇਹਨੂੰ ਖੁੱਲਾ ਛੱਡੋ ਜ਼ਰਾ ਮੈਦਾਨ 'ਚ ਵੀ ਉਤਰੇ। ਜੀ ਆ ਵਾਹ ਵਾਹ ਕਿਉਂ ਉਹਨਾਂ ਦਾ ਲੜਕਾ ਬਾਹਰ ਜੋੜਾ ਸੀ, ਉਹ ਹਾਕੀ ਖੇਡਦੇ ਹੁੰਦੇ ਸਨ। ਅੱਛਾ। ਅੱਲਾ ਮਾਫ ਕਰੇ ਨੇ। ਉਹਦੇ ਸਪ੍ਰਿੰਟ ਵਾਵਾ ਸੀ, ਮੇਰੀ ਸਪ੍ਰਿੰਟ ਵਾਵਾ ਸੀ। ਜੀ ਜੀ ਲਾਲਾ ਜੀ ਅਸਗਰ 1946 ਵਿੱਚ ਪਾਕਿਸਤਾਨ ਇੰਡੀਆ ਪਾਕਿਸਤਾਨ ਉਦੋਂ ਇੱਕ ਸੀ ਕਪਤਾਨ ਸਨ ਯੂਨੀਵਰਸਿਟੀ ਦੇ, ਪੰਜਾਬ ਯੂਨੀਵਰਸਿਟੀ ਦੇ। ਵਾਹ ਵਾਹ ਫਿਰ ਇੱਕ ਸ਼ਫੀ ਨਈ ਪਾਕਿਸਤਾਨ ਰੇਲਵੇ ਦਾ ਕੋਚ ਸੀ। ਉਹਨਾਂ ਦਾ ਬੜਾ ਅੱਛਾ ਦੋਸਤ ਸੀ। ਕਿਉਂ ਮੈਂ ਆਪੂ ਲਾਹੌਰ ਹੀ ਹੁੰਦਾ ਹਾਂ ਵਾਲ ਸਾਹਿਬ, ਉਹਨਾਂ ਨੇ ਦੱਸਿਆ ਮੈਂ ਨਾ ਮੀਆਂ ਰਿਆਜ਼ ਮੁਸਤਾਕ ਦੇ ਇਹ ਬਾਹਰ ਬਹਿ ਕੇ ਮੈਚ ਵੇਖਦਾ। ਸ਼ੌਕ ਸੀ ਯਾਰ ਇਸ ਤਰ੍ਹਾਂ ਕਰਦੇ ਨੇ, ਇਹ ਮੇਰੇ ਡੋਲੇ ਵੇਖ ਕੇ ਪੱਟ ਵੀ ਪਾ ਰਹੇ ਨੇ, ਇਹ ਕਿਸ ਤਰ੍ਹਾਂ ਕੁਛ ਧਿਆਨ ਦਿੱਤਾ। ਫਿਰ ਕੁਛ ਝਾਕਾ ਲੱਥ ਗਿਆ। ਲਾਲੇ ਨੇ ਪੁੱਛ ਕੀਤਾ ਯਾਰ ਤੂੰ ਧੱਕਾ ਮਾਰ, ਤੂੰ ਅੱਜ ਕਦੇ ਬੁੱਕ ਛੱਡਾ ਜਾਂਦਾ, ਤੇਰੀ ਲੱਤ ਤੇ ਕੋਈ ਚੁੱਕ ਨਹੀਂ ਸਕਦਾ। ਉਹ ਕੁਛ ਉਹਨਾਂ ਟ੍ਰੇਨਿੰਗ ਦਿੱਤੀ ਜੀ। ਦੌੜਾਂ ਛੋੜਾਂ ਲਵਾਈਆਂ। ਜ਼ਿਆਦਾ ਉਹਨਾਂ ਵਾਲੀਬਾਲ ਖਿਡਾਇਆ ਹੈ ਸਾਨੂੰ। ਵਾਹ ਉਹਦੇ ਪੈਰ ਦੀ ਬ੍ਰੇਕ ਹੁੰਦੀ ਕਬੱਡੀ ਵਿੱਚ। ਇਹ ਤਾਂ ਮਲਕ ਮੁਸਤਾਕ, ਮੀਆਂ ਰਿਆਜ਼, ਇੱਕ ਹੁੰਦਾ ਸੀ ਸ਼ਫੀ ਚੀਮਾ, ਬੂਟਾ, ਇਕਬਾਲ, ਬੱਟ ਸੀ ਇੱਕ, ਉਹਨੂੰ ਚਿੱਟਾ ਕਹਿੰਦੇ ਸਨ, ਗਾਮਨ ਸ਼ਾਮਨ। ਇਹ ਸੀਨੀਅਰ ਪਲੇਅਰ ਸਨ। ਮੈਂ ਬੜਾ ਹੈਰਾਨ ਹੋਵਾਂ ਇੰਨੇ ਡੋਲੇ ਨੇ ਪਾਟੋ ਨੇ ਕੋਈ ਹੈ ਹੀ ਨਹੀਂ ਹੈ। ਤੇ ਅੱਜ ਬੱਲੇ ਬੱਲੇ ਹੁੰਦੀ ਹੈ। ਫਿਰ ਨਾ ਇੱਕ ਦੋ ਮੈਚ ਮੈਂ ਖੇਡੇ ਤੁਹਾਡੇ ਗੁਜਰਾਤ ਵੀ ਖੇਲਿਆ ਮੈਂ, ਗੁਜਰਾਤ ਡਿਵੀਜ਼ਨ ਨਾਲ। ਉੱਥੇ ਵੀ ਅੱਲਾਹ ਤਾਲਾ ਮਿਹਰਬਾਨੀ ਕੀਤੀ, ਬੜਾ ਪਾਪੂਲਰ ਹੋ ਗਿਆ। ਵਾਹ ਉੱਥੇ ਸਾਡੇ ਕਸ਼ਮੀਰੀ ਸਨ, ਕੱਕੀ ਬਾਟੋੜੀ, ਕੁਛ ਗੁੰਦਲਾ ਦੇ ਲੜਕਿਆਂ ਚਾਪੀ ਛਾਪੀ, ਅਬਦਰਮਾਨ ਦਾਰ ਹੈ ਗੋਦਲਾ ਵਾਲੇ ਦੇ, ਅਕਬਰ ਬਾਟੋ ਵਗੈਰਾ ਸਾਰੇ ਸਨ। ਅਕਬਰ ਬੱਟ ਬਹੁਤ ਅੱਛਾ ਪਲੇਅਰ ਜੀ ਇਹ ਫਿਰ ਡਿਵੀਜ਼ਨ ਮੈਚ ਹੋਣ ਲੱਗ ਗਏ ਜੀ। ਕੁਛ ਅੱਲਾਹ ਤਾਲਾ ਨੇ ਹੋਰ ਇੱਜ਼ਤ ਦਿੱਤੀ। ਅਸਲ ਸਹੀ ਮੈਂ ਜਿਹੜਾ ਕਬੱਡੀ ਵਿੱਚ ਪਾਪੂਲਰ ਹੋਇਆ ਵਾਮੀ ਮੇਲੇ 'ਚ। ਅੱਛਾ ਉੱਥੇ ਪੂਰੇ ਪਾਕਿਸਤਾਨ ਦੇ ਡਿਵੀਜ਼ਨ ਆਏ ਹੋਏ ਸਨ। ਉਸ ਵੇਲੇ ਬੜਾ ਰੌਲਾ ਸੀ, ਚੜ੍ਹਤ ਸੀ ਪਾਕਿਸਤਾਨ ਰੇਲਵੇ ਦੀ ਤੇ ਪਾਕਿਸਤਾਨ ਵਾਪਡਾ ਦੀ ਵਾਹ ਤੇ ਆਰਮੀ ਦੀ। ਕਿਉਂ ਇਹ ਨੇ ਪ੍ਰੋਫੈਸ਼ਨਲ ਪਾਕਿਸਤਾਨ ਰੇਲਵੇ ਤੇ ਵਾਪਡਾ ਤੇ ਆਰਮੀ। ਤੇ ਮੈਂ ਤੇ ਸਿਵਲ ਸੀਗਾ ਇੰਟਰਵਰਸਿਟੀ ਵੱਲੋਂ, ਸਮਝ ਲਓ ਪੰਜਾਬ ਦੇ ਮੁੰਡੇ, ਜਿਹਦੇ ਵਿੱਚ ਨਾ ਗੁਜਰਾਤ ਵੱਲੋਂ ਬਲਕਿ ਡਿਵੀਜ਼ਨ ਵੱਲੋਂ ਮੈਨੂੰ ਕਪਤਾਨ ਬਣਾ ਦਿੱਤਾ ਗਿਆ। M.R. ਨਾਇਕ ਮਿਰਜ਼ਾ ਸਾਹਿਬ ਕਮਿਸ਼ਨਰ ਸਨ ਜੀ। ਉਹ ਸਾਡੀ ਟੀਮ ਐਂਟਰ ਹੋ ਗਈ ਹੈ। ਮੈਚ ਹੋਏ, ਅਸੀਂ ਸੈਕੰਡ ਆਏ। ਆਰਮੀ ਵੀ ਹਾਰ ਗਈ ਪਿੱਛਾ, ਪਾਕਿਸਤਾਨ ਪੁਲਿਸ ਵੀ ਹਾਰ ਗਈ, ਪਾਕਿਸਤਾਨ ਰੇਲਵੇ
ਤੇ ਵਾਪਡਾ ਹੋ ਗਏ। ਜੀ ਇਹਨਾਂ ਫਿਰ ਨਾ ਪੰਜਾਬ ਵਰਸਸ ਪਾਕਿਸਤਾਨ ਰੇਲਵੇ ਬਣਾਇਆ, ਜਿਹਦੇ ਵਿੱਚ ਮੈਂ ਨੁਮਾਇੰਦਗੀ ਕੀਤੀ ਪਾਕਿਸਤਾਨ ਪੰਜਾਬ ਵੱਲੋਂ, ਵਾਹ, ਜਿਹਦੇ ਵਿੱਚ ਮੇਰੇ ਵੱਲੋਂ ਆਇਆ ਮੀਆਂ ਰਿਆਜ਼ ਮੀਆਂ ਰਿਆਜ਼, ਸ਼ਫੀ ਚੀਮਾ ਤੇ ਉਹਨਾਂ ਦੇ ਜਾਫੀ ਸਾਹਿਬ ਅੱਬੂ ਕਸਾਈ ਹੋਰੀ, ਰਫੀਕ ਚੀਮੇ ਹੋਰੀ ਸਾਰੇ, ਜਿਹਦੇ ਵਿੱਚ ਵਾਪਡਾ ਨੂੰ ਕਪਤਾਨ ਸੀ ਨਾ ਜਿਹੜਾ ਮੀਆਂ ਰਿਆਜ਼ ਸੀ। ਜਿਸ ਵੇਲੇ ਪੰਜਾਬ ਦਾ ਮੈਚ ਹੋਇਆ ਪਾਕਿਸਤਾਨ ਰੇਲਵੇ ਵਾਲਾ ਕਪਤਾਨ ਮੈਨੂੰ ਅਨਾਉਂਸ ਕੀਤਾ। ਵਾਹ, ਤੀਕ ਸਟੇਡੀਅਮ ਵਿੱਚ ਮੈਚ ਹੋਇਆ ਸੀ, ਜਿਹਦੇ ਵਿੱਚ ਅਸੀਂ ਖੇਡੇ ਸਾਂ। ਉੱਥੇ ਅਸੀਂ 25 ਸਾਲ ਬਾਅਦ, ਕਿਉਂਕਿ ਪਾਕਿਸਤਾਨ ਵਾਪਡਾ ਤੇ ਅਸੀਂ ਇੰਟਰਵਿਊ ਦੇ ਮੁੜੇ ਜਿਹਨਾਂ ਵਿੱਚ ਮੈਂ ਸ਼ਾਮਲ ਸਾਂ, 25 ਸਾਲ ਬਾਅਦ ਅਸੀਂ ਮਲਕ ਮੁਸਤਾਕ ਉਹਨਾਂ ਨੂੰ ਹਰਾਇਆ ਸੀ। ਵਾਹ ਵਾਹ ਵਾਹ, ਉਸ ਵੇਲੇ ਅੱਲਾਹ ਤਾਲਾ ਨੇ ਬੜੀ ਇੱਜ਼ਤ ਕੀਤੀ ਕਿ ਪਹਿਲੀ ਵਾਰੀ ਮੇਰੇ ਵਾਲਾ ਸਾਹਿਬ ਨੇ ਮੈਚ ਵੇਖਿਆ ਸੀ ਅੱਛਾ, ਤੇ ਉਹਨਾਂ ਤੀਕੁਰ ਮਾਨ ਸਾਹਿਬ ਨੇ 10,000 ਦਿੱਤਾ ਹਜੇ। ਵਾਹ ਵਾਹ, ਹਾਂਜੀ, ਉਸ ਜ਼ੁਬਾਨ ਹਾਂ, ਉਸ ਤੋਂ ਬਾਅਦ ਹਾਂ ਇੱਕ ਡਾਕਟਰ ਸਾਹਿਬ ਗੱਲ ਹੈ ਕਿ ਮੈਂ ਬਾਹਰ ਨਹੀਂ ਮੈਚ ਖੇਲਿਆ, ਅੱਛਾ, ਕੋਈ ਵੀ ਪਿੰਡਾਂ ਵਿੱਚ ਨਹੀਂ ਗਿਆ। ਵਾਹ ਵਾਹ, ਕਿਉਂ ਇਹ ਜਿਹੜੇ ਸਨ ਨਾ ਮੀਆਂ ਰਿਆਜ਼ ਔਰ ਮੁਸਤਾਕ ਹੋਰੀ, ਇਹ ਪ੍ਰੋਫੈਸ਼ਨਲ ਸਨ, ਪਿੰਡਾਂ ਵਿੱਚ ਜਾਣਾ ਮੇਲਿਆਂ ਤੇ ਜਾ ਕੇ ਕੌਡੀਆਂ ਹਾਂ, ਖੇਡਣੀਆਂ ਹਾਂ। ਜਿੱਥੋਂ ਪੈਸੇ ਲੱਭਦੇ ਹੋ। ਹਾਂ ਬਿਲਕੁਲ, ਇਹ ਪ੍ਰੋਫੈਸ਼ਨਲ ਸਨ। ਮੈਨੂੰ ਵਾਲਾ ਸਾਹਿਬ ਨੇ ਨਹੀਂ ਜਾਣ ਦਿੱਤਾ। ਹਾਂ, ਗਵਰਨਮੈਂਟ ਦਾ ਕੋਈ ਮੈਚ ਹੋਇਆ ਨਾ, ਸੁਪਰ ਡਿਵੀਜ਼ਨ ਦਾ ਮੈਚ, ਉੱਥੇ ਖੇਲਿਆ ਮੈਂ। ਕਮ ਅਜ਼ ਕਮ ਕੋਈ ਨਾ 10 ਸਾਲ ਖੇਲਿਆ ਵਾ। ਅੱਛਾ, ਹੁਣ ਸੁਣਿਆ ਤੁਸੀਂ 42-45 ਸਾਲ ਤੋਂ ਜੀ ਜੀ ਫਰਾਂਸ ਵਿੱਚ ਉੱਥੇ ਸੈਟਲ ਹੋ। ਜੀ ਜੀ ਉੱਥੇ ਵੀ ਸੁਣਿਆ ਤੁਸੀਂ ਆਪਣਾ ਕਬੱਡੀ ਕਲੱਬ ਬਣਾਇਆ ਹੈ, ਜੀ 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 ਔਰ ਉੱਥੇ ਮੁੰਡੇ ਕਬੱਡੀ ਖੇਡਦੇ ਨੇ ਸਾਡੇ ਪੰਜਾਬੀ, ਪਾਕਿਸਤਾਨੀ, ਇੰਡੀਅਨ। ਉਹ ਮੈਂ ਤੁਹਾਨੂੰ ਦੱਸਾਂ, ਉੱਥੇ ਗਿਆ ਨਾ ਜਿਸ ਵੇਲੇ, ਤੇ ਜਿਹੜੇ ਅਖਾੜੀਆਂ ਤਹਿਸੀਲਕਾਰੀਆਂ ਦੇ ਦੋ ਸਨ ਪਠਵਾਰ ਦੇ, ਇਹ ਖੇਡਦੇ ਹਨ ਕਬੱਡੀ। ਹਾਂ, ਇਹਨਾਂ ਨਾਲ ਮੇਰਾ ਬਹਿਣ ਉੱਠਣ ਹੋ ਗਿਆ, ਕਿਉਂ ਇਹ ਪੁਰਾਣੇ ਸਨ। ਉਹਨਾਂ ਨੂੰ ਪਤਾ ਲੱਗਾ ਜੀ ਅਖਤਰ ਬਾਟ ਵੀ ਮੈਚ ਹੋਣ ਲੱਗ ਪਏ। ਜਿਹੜੇ ਸਰਦਾਰ ਭਾਈ ਸਾਡੇ, ਹਾਂ, ਉਹ ਵੀ ਖੇਡਦੇ ਨੇ ਕਬੱਡੀ। ਉਹ ਬੜੇ ਸ਼ੌਕੀਨ ਕੇ ਇੰਡੀਅਨ ਸਰਦਾਰ ਦੇ ਬਹੁਤ ਵੱਡੇ ਖਿਡਾਰੀ ਨੇ। ਉਹਨਾਂ ਨਾਲ ਫਿਰ ਸਾਡੇ ਪਾਕਿਸਤਾਨ ਦਾ ਮੈਚ ਹੋਇਆ, ਪਾਕਿਸਤਾਨ ਇੰਡੀਆ ਦੇ ਸਰਦਾਰਾਂ ਦੇ। ਉਹਦੇ ਵਿੱਚ ਜਿਹੜਾ ਕਿ ਹੋਰ ਬੰਦਿਆਂ ਨੂੰ ਪਤਾ ਲੱਗਾ, ਗਰਮਜੋਸ਼ੀ ਹੋਈ। ਜੀ ਹਾਂ। ਉਹ ਫਿਰ ਕਬੱਡੀ ਤੇ ਹੁੰਦੀ ਸੀ, ਪਰ ਜਦੋਂ ਦਿਲ ਕਰੇ। ਹਾਂ, ਫਿਰ ਇਲੈਕਸ਼ਨ ਹੋ ਗਏ, ਮੀਆਂ ਸਾਹਿਬ ਵਜ਼ੀਰ ਆਲਾ ਸਨ, ਇਹ ਗਏ ਉੱਥੇ, ਇਹਨਾਂ ਨੂੰ ਮਿਲੇ ਸ਼ਿਲੇ ਕਰਤਾਰ ਮੁਹਿੰਮ ਵਿੱਚ ਗਏ ਸਨ। ਇਹਨਾਂ ਨੂੰ ਪੈਸੇ ਅਸੀਂ ਇਕੱਠੇ ਕਰਕੇ ਦਿੱਤੇ। ਉਸ ਜ਼ਮਾਨੇ 6 ਲੱਖ ਰੁਪਇਆ, 6 ਲੱਖ ਫਰੈਂਕ। ਅੱਛਾ, ਹਾਂ ਮੀਆਂ ਨਵਾਜ਼ ਸ਼ਰੀਫ। ਹਾਂ, ਇਹ ਫੋਟੋ ਉੱਤੇ ਲੱਗੀ ਹੋਈ ਹੈ। ਇਹ ਕਿਹੜੇ ਸਨ ਦੀ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ 6 ਲੱਖ ਫਰਾਂਕ ਇਕੱਠਾ ਕਰ 2002 ਤੋਂ ਉਦੋਂ ਵਜ਼ੀਰ ਆਲਾ ਸਨ। ਵਜ਼ੀਰ ਆਲਾ ਮੀਆਂ ਡਾਕਟਰ ਨਵਾਜ਼ ਤੁਲਸੀ ਸ਼ਰੀਫ। ਦੇ ਘਰ ਵਜ਼ੀਰਾਬਾਦ ਦੇ ਤੁਹਾਡੇ, ਹਾਂ, ਉਹਨਾਂ ਦੇ ਘਰ ਠਹਿਰੇ ਹੋਏ ਸਨ। ਅੱਛਾ ਬਾੜ ਸਾਹਿਬ, ਇਹ ਦੱਸੋ ਤੁਸੀਂ ਮਾਸ਼ਾਅੱਲਾ ਬੜੀ ਖੂਬਸੂਰਤ ਜ਼ਿੰਦਗੀ ਗੁਜ਼ਾਰੀ। ਆਪਣੀ ਜਵਾਨੀ ਦੇ ਵਿੱਚ ਤੁਸੀਂ ਇੱਕ ਨਾਮਵਰ ਖਿਡਾਰੀ ਵੀ ਰਹੇ, ਮੁxtਲਿਫ ਸਪੋਰਟਸ ਦੇ ਵਿੱਚ ਤੁਸੀਂ ਨਾਮ ਪੈਦਾ ਕੀਤਾ। ਜੀ ਜੀ ਉਸ ਤੋਂ ਬਾਅਦ ਫਿਰ ਤੁਸੀਂ 45 ਸਾਲ ਤੋਂ ਹੁਣ ਫਰਾਂਸ ਵਿੱਚ ਮੁਕੀਮ ਹੋ। ਹਾਂਜੀ। ਉੱਥੇ ਜਾ ਕੇ ਤੁਸੀਂ ਆਪਣੇ ਤੁਹਾਡੇ ਸਹੁਰੇ ਜਿਹੜੇ ਨੇ ਜੀ ਜੀ ਬੜੇ ਵੱਡੇ ਮਾਸ਼ਾਅੱਲਾ, ਸਾਡੀ ਗੁਜਰਾਤ ਦਾ ਨਾਂ ਹੈ ਮੀਆਂ ਸਈਦ। ਹਾਂ ਬਿਲਕੁਲ। ਉਹ ਤੇ ਬੜੇ ਵੱਡੇ ਸਿਆਸੀ ਘਰਾਣਾ ਸੀ, ਜੀ ਹਾਂ ਬਿਲਕੁਲ। ਉਹ ਪੀਪਲਜ਼ ਪਾਰਟੀ ਦਾ ਘਰਾਣਾ ਸੀ। ਤੁਸੀਂ ਉੱਥੇ ਜਾ ਕੇ ਜਨਾਬ ਨਵਾਜ਼ ਲੀਗ ਵਿੱਚ ਸ਼ਾਮਲ ਹੋ ਗਏ। ਹੁਣ ਤੁਸੀਂ ਉੱਥੇ 20 ਸਾਲ ਤੋਂ ਨਵਾਜ਼ ਲੀਗ ਦੇ ਪ੍ਰੈਜ਼ੀਡੈਂਟ ਹੋ। ਜੀ ਜੀ ਤੇ ਤੁਸੀਂ ਉੱਥੇ ਕਾਰੋਬਾਰ ਕੀ ਕੀਤਾ? ਬੱਚੇ ਯਾਨੀ ਤੁਹਾਡੇ ਜਿਹੜੇ ਨੇ, ਇੱਕ ਤੇ ਆਪਣੇ ਬੱਚਿਆਂ ਬਾਰੇ ਦੱਸੋ ਨਾ ਕਿ ਮਾਸ਼ਾਅੱਲਾ ਕਿੰਨੇ ਬੱਚੇ ਨੇ। ਜੀ ਜੀ ਦੂਸਰਾ ਉਹ ਕੀ ਉੱਥੇ ਕਰ ਰਹੇ ਨੇ? ਪਹਿਲੇ ਤਾਂ ਜਿਸ ਵੇਲੇ ਮੈਂ ਉਹ ਨੌਕਰੀ ਖਤਮ ਹੋਈ ਹੈ ਨਾ ਜੀ ਉੱਥੇ ਮਾਰਕੀਟਾਂ ਲੱਗਦੀਆਂ ਨੇ, ਅੱਛਾ ਇਤਵਾਰ ਨੂੰ, ਜੁਮੇ ਨੂੰ ਤੇ ਮੰਗਲ ਨੂੰ। ਜੀ, ਕੱਪੜੇ ਦਾ ਮੈਂ ਕੰਮ ਸ਼ੁਰੂ ਕੀਤਾ। ਵਾਹ, ਉਹਨੂੰ ਉਸ ਜ਼ਬਾਨ ਵਿੱਚ ਮਾਰਸ਼ਾ ਕਹਿੰਦੇ ਨੇ। ਅੱਛਾ, ਜਿਸ ਤਰ੍ਹਾਂ ਮਰੀਮ ਨਵਾਜ਼ ਨੇ ਬਣਾ ਕੇ ਦਿੱਤੇ ਨੇ। ਹਾਂ, ਉਹ ਕਰਤਾਰ ਦੇ ਨਾਲ ਇੱਕ ਅਰਬੀ ਸੀ, ਉਹ ਕੀਤਾ 10 ਸਾਲ। ਗੌਰਮੈਂਟ ਜਿਹੜੇ ਕੋਲੋਂ ਮੈਂ ਕੰਮ ਕਰਦਾ ਸਾਂ, ਉਹ ਵੀ ਮੈਨੂੰ ਦਿੰਦੇ ਸੀ ਪੈਸੇ, ਤੇ ਗੌਰਮੈਂਟ ਵੀ ਦਿੰਦੀ ਸੀ। ਹਾਂ, ਬੱਚਿਆਂ ਦਾ ਉਹਦੇ ਵਿੱਚ ਮੇਰਾ ਇਹ ਵੇ ਕਿ ਅਸਲ ਡਰਦੇ ਸਨ, ਬਾਕੀ ਤਾਲੀਮ ਮੇਰੀ ਵਾਈਫ ਦੀ ਮਿਹਰਬਾਨੀ। ਹਾਂ, ਮੈਨੂੰ ਨਾ ਵਕਤ ਪੁਰਾਣੇ ਯਾਦ ਆ ਜਾਂਦੇ ਨੇ। ਜੀ ਕਿਉਂ ਉਹ ਪੜ੍ਹੀ ਲਿਖੀ ਸੀ, ਅੱਛੇ ਘਰਾਣੇ ਦੀ ਔਰਤ ਸੀ, ਜੀ, ਉਹਨੇ ਸਹੀ ਦੇਖਭਾਲ ਕੀਤੀ। ਵਾਹ, ਹਾਂਜੀ, ਸਹੀ ਪੜ੍ਹਾਏ ਨੇ। ਇਹਦਾ ਬੜਾ ਵੱਡਾ, ਉਹ ਮੇਰੇ ਪੰਜ ਪੁੱਤਰ ਸਨ, ਮਾਸ਼ਾ ਇੱਕ ਬੇਟੀ। ਜੀ, ਤੇ ਜਿਨ੍ਹਾਂ ਵਿੱਚੋਂ ਵੱਡਾ ਸਭ ਨਾਲ ਬੇਟਾ ਮੇਰਾ, ਉਹ ਰੰਗ ਦਾ ਕੰਮ ਠੇਕੇ ਲੈਂਦਾ ਵੱਡੇ।
ਠੀਕ। ਹਾਂਜੀ, ਜਿਹੜਾ ਉਹਦੇ ਤੋਂ ਛੋਟਾ ਸ਼ੁਐਬ, ਉਹ ਹੈ ਪਹਿਲੇ ਟੈਲੀਫੋਨ ਦੇ ਮਹਿਕਮੇ ਵਿੱਚ ਡਾਇਰੈਕਟਰ ਸੀ, ਜੀ। ਫਿਰ ਉਹ ਛੱਡ ਦਿੱਤਾ। ਉਹਦਾ ਜਿਹੜਾ ਅਮਰੋਕ ਦਾ ਬਾਦਸ਼ਾਹ ਹੈ ਨਾ, ਉਹਦਾ ਕਜ਼ਨ ਦਾ ਦੋਸਤ ਹੈ। ਹਾਂ। ਉਹਦੀਆਂ ਜਿਹੜੀਆਂ ਬਿਲਡਿੰਗਾਂ ਨੇ ਨਾ, ਦੇਖਭਾਲ ਇਹ ਦੋਵੇਂ ਕਰਦੇ ਨੇ। ਉਹਨੇ ਹੁਣ ਏਜੰਸੀ ਬਣਾਈ ਦੀ ਹੈ ਜਿਹੜੀ ਗਾਰਡ ਦਿੰਦੀ ਹੈ, ਕੋਈ ਅਫਸਰ ਆਵੇ ਨਾ ਅੰਬੈਸੀਆਂ ਵਿੱਚ, ਉਹਨਾਂ ਨੂੰ ਗਾਰਡ ਮੁਹੱਈਆ ਕਰਦੀ ਹੈ, ਸਿਕਿਉਰਿਟੀ ਗਾਰਡ। ਸਿਕਿਉਰਿਟੀ ਗਾਰਡ ਵੀ ਹੈ। ਉਹ ਡਾਇਰੈਕਟਰ ਰੋਲ ਦੀ ਸੋਲੀ ਹੋਏ। ਜੀ। ਉਹ ਤੋਂ ਛੋਟਾ ਮੇਰਾ ਬੇਟਾ ਹੈ ਅਮੈਰ, ਉਹ ਇੰਜੀਨੀਅਰ ਹੈ, ਇਹ ਪਰਫਿਊਮ ਦੀ ਫੈਕਟਰੀ ਦਾ ਇੰਚਾਰਜ ਹੈ। ਹਾਂ। ਉਹ ਤੋਂ ਛੋਟੀ ਮੇਰੀ ਬੇਟੀ ਹੈ ਫੀਫਾ, ਉਹ ਡਾਕਟਰ ਹੈ। ਵਾਹ। ਉਹ ਤੋਂ ਛੋਟਾ ਜਿਹੜਾ ਮੇਰਾ ਬੇਟਾ ਉਹ ਸਮੈਰ ਹੈ, ਉਹ 에ਅਰ ਫਰਾਂਸ ਵਿੱਚ। ਅੱਛਾ ਬਾੜ ਸਾਹਿਬ, ਤੁਹਾਡੇ ਬੱਚੇ ਤੁਸੀਂ ਫਰਮਾਇਆ ਹੈ ਕਿ ਜੀ। ਬੜੇ ਮਾਸ਼ਾਅੱਲਾ ਪਾਬੰਦੇ ਸੌਮੋ ਸਲਾਤ ਨੇ, ਹਾਂ ਜੀ, ਤੇ ਤੁਸੀਂ ਆਪ ਦੇ ਕੋਈ ਐਡੇ ਪੱਕੇ ਨਮਾਜ਼ੀ ਨਹੀਂ, ਹਾਂ ਜੀ। ਤੇ ਤੁਸੀਂ ਇਹ ਦੱਸੋ ਵੀ ਸਾਰੇ ਫਰਾਂਸ ਦੇ ਵਿੱਚ ਸੁਣਿਆ ਸਭ ਤੋਂ ਵੱਡੀ ਜਿਹੜੀ ਮਸਜਿਦ ਹੈ, ਮਸਜਿਦ ਕੁਬਾ, ਵਿਲੀਅਮ ਬੈਲ। ਉਹ ਤੁਸੀਂ ਤੇ ਤੁਹਾਡੇ ਕੋ 3-4 ਦੋਸਤਾਂ ਮਿਲ ਕੇ ਬਣਾਈ, ਤੁਹਾਡੀਆਂ ਕੋਸ਼ਿਸ਼ਾਂ ਨਾਲੋਂ ਫਿਰ ਹਾਂ ਜੀ। ਮੁਸਲਮਾਨ ਕਮਿਊਨਿਟੀ ਨੇ ਉੱਥੇ ਬਣਾਈ ਏਡੀ ਵੱਡੀ ਮਸਜਿਦ, ਹਾਂ ਜੀ, ਹਾਂ। ਤੇ ਉਹ ਕਿਵੇਂ ਤੁਹਾਨੂੰ ਖਿਆਲ ਆਇਆ? ਉਹ ਜੀ ਇਸ ਤਰ੍ਹਾਂ ਕਿ ਉੱਥੇ ਹਰਮਾਜ਼ ਸ਼ਰੀਫ ਵਾਲੇ ਇਹਨਾਂ ਦੇ ਮਰੀਦਾਂ ਨੇ ਪਹਿਲੇ ਮਸਜਿਦ ਸ਼ੁਰੂ ਕੀਤੀ ਸੀ। ਅੱਛਾ। ਉਹ ਕਾਮਯਾਬ ਨਹੀਂ ਸਨ ਹੋ ਸਕੇ, 5-10 ਸਾਲ ਸਨ। ਅੱਛਾ। ਉਹਨਾਂ ਦੇ ਕਰਤਾ ਦਿੱਤਾ ਸੂਫੀ ਆਰਫ ਸਾਹਿਬ ਸਨ ਅੱਛਾ। ਤੇ ਸੂਫੀ ਮਾਲਕ ਸਾਹਿਬ ਸਨ। ਹੁਣ ਬੰਦੇ ਕਹਿਣ ਬਾੜ ਜੀ ਮਸਜਿਦ ਸ਼ਰੀਫ ਬਣਾਓ, ਹਾਂ। ਤੁਸੀਂ ਉਹ ਤੁਹਾਡੇ ਤਲਕ ਨੇ। ਅਸੀਂ ਉਹਨਾਂ ਨੂੰ ਕਿਹਾ ਸਾਨੂੰ ਪੈਸੇ ਦਿਓ। ਕੁਝ ਦੋਸਤਾਂ ਨੇ ਸਾਨੂੰ ਰਕਮ ਦਿੱਤੀ, ਹਾਂ। ਕੁਝ ਖਾ ਪੀ ਗਏ। ਹਾਂ। ਅਸੀਂ ਜਿਹੜੀ ਵਿਲੀਅਮ ਬੈਲ ਜਗ੍ਹਾ ਦੇਖੀ, ਪਸੰਦ ਆਈ ਦੋਸਤਾਂ ਨੂੰ, ਉਹਨਾਂ ਕਿਹਾ ਵੀ ਹੁਣ ਤੁਸੀਂ ਪੈਸੇ ਇਕੱਠੇ ਕਰਨੇ, ਜਿਨ੍ਹਾਂ ਵਿੱਚ ਮੈਂ ਸਾਜੇ ਅਖਤਰ ਬੱਟ, ਅੱਲਾ ਦਿੱਤਾ, ਚੌਧਰੀ ਲਿਆਸ, ਮੀਆਂ ਰਫੀ ਸਾਹਿਬ ਤੇ ਸੂਫੀ ਲਿਆਸ ਸਾਹਿਬ ਸਨ। ਅਸੀਂ ਕੋਈ ਪੱਕੇ ਨਮਾਜ਼ੀ ਨਹੀਂ ਸਾਜੇ, ਵਾਹ। ਐਜ਼ ਏ ਮੁਸਲਮਾਨ ਸਾਂ। ਅੱਲਾਹ ਤਾਲਾ ਨੇ 206 ਦਿੱਤੇ ਸਨ, ਦਿੱਤੇ ਹੋਏ ਨੇ ਹੁਣ ਵੀ। ਪੈਸੇ ਇਕੱਠੇ ਕੀਤੇ, ਇਹ ਹੁਣ ਰਮਜ਼ਾਨ ਸ਼ਰੀਫ ਵਿੱਚ ਪਹਿਲੇ ਅਸੀਂ ਉਹ ਬੜੀ ਵੱਡੀ ਜਗ੍ਹਾ ਸੀ, ਉੱਥੇ ਨਮਾਜ਼ ਪੜ੍ਹਦੇ। ਹੁਣ ਉਹ ਮਸਜਿਦ ਦੀ ਸ਼ਕਲ ਗੌਰਮੈਂਟ ਨੇ ਇਜਾਜ਼ਤ ਦਿੱਤੀ ਹੈ, ਵਾਹ। ਮਸਜਿਦ ਬਣ ਗਈ ਹੈ। ਵਾਹ। ਜੀ ਹਾਂ, ਤੇ ਉੱਥੇ ਐਤਕੀ ਫਿਰ ਲੋਕਾਂ, ਜਿੰਨੀ ਮੁਸਲਿਮ ਕਮਿਊਨਿਟੀ ਹੈ, ਹਾਂ, ਉੱਥੇ ਨਮਾਜ਼ ਪੜ੍ਹਦੇ। ਉੱਥੇ ਤਰਾਬੀਆਂ ਹੋਈਆਂ। ਫਿਰ ਇਹ ਕਹਿ ਦੇ ਕਿ ਸਾਨੂੰ ਅੱਲਾ ਨੇ ਦੇਖੋ ਮਦਦ, ਸਾਹਮਣੇ ਬੜਾ ਵੱਡਾ ਸਟੋਰ ਹੈ, ਪਾਰਕਿੰਗ ਦਾ ਮਸਲਾ ਹੁੰਦਾ ਹੈ। ਹਾਂ। ਤੁਸੀਂ ਬਾਹਰ ਮਸਜਿਦ ਬਣਾਓ ਨਾ, ਪਾਰਕਿੰਗ ਹੋਣੀ ਜ਼ਰੂਰੀ ਹੈ। ਹਾਂ। ਉਹਨਾਂ ਕਿਹਾ ਤੁਸੀਂ ਗੱਡੀਆਂ ਖੁਲਵਾਓ ਇੱਥੇ। ਵਾਹ ਵਾਹ। ਸਟੋਰ ਵਾਲਿਆ। ਹਾਂ, ਵਾਹ। ਇਹ ਵੀ ਅੱਲਾ ਦੀ ਮਦਦ ਤੇ ਵਾਹ। ਮੇਰੇ ਪੀਰਾਂ ਦੀ ਮਦਦ। ਤੁਸੀਂ ਭੱਟ ਸਾਹਿਬ ਬੜੀ ਭਰਪੂਰ ਜ਼ਿੰਦਗੀ ਗੁਜ਼ਾਰੀ, ਜੀ ਜੀ ਸਿਆਸੀ ਹਵਾਲੇ ਨਾਲ ਵੀ, ਜੀ, ਜੀ, ਲੇਕਿਨ ਇਹ ਵੇ ਕਿ ਖੇਲਾਂ 'ਚ ਬੜਾ ਨਾਮ ਪੈਦਾ ਕੀਤਾ। ਜੀ 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 ਉਂਝ ਵੀ ਬੈਸ ਸੀਗੇ ਦੁਨੀਆਦਾਰ ਵੀ, ਤੁਸੀਂ ਮਾਸ਼ਾਅੱਲਾ ਆਪਣੇ ਬੱਚਿਆਂ ਨੂੰ ਬੜਾ ਅੱਛਾ ਉੱਥੇ ਸੈਟਲ ਕਰ ਲਿਆ, ਜੀ 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 ਅੱਛੀ ਤਾਲੀਮ ਦਿਲਵਾਈ। ਅੱਜ ਕੱਲ੍ਹ ਦੇ ਜਿਹੜੇ ਸਾਡੇ ਨੌਜਵਾਨ ਨੇ, ਜੀ ਜੀ ਉਹਨਾਂ ਨੂੰ ਵੀ ਬੜਾ ਸ਼ੌਕ ਹੈ ਜੀ ਜੀ ਕਿ ਅਸੀਂ ਕੋਈ ਖੇਲਾਂ ਦੇ ਵਿੱਚ ਨਾਮ ਪੈਦਾ ਕਰੀਏ। ਜੀ 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 ਤੇ ਕੋਈ ਤੁਸੀਂ ਟਿਪਸ ਦਿਓ, ਕੋਈ ਕਿਸੇ ਬੱਚੇ ਨੂੰ, ਜਾਂ ਅੱਜ ਕੱਲ੍ਹ ਦੇ ਜਿਹੜੇ ਲੋਕ ਨੇ ਸਾਡੇ ਤੁਹਾਨੂੰ ਵੇਖ ਰਹੇ, ਉਹਨਾਂ ਨੂੰ ਮੈਸੇਜ ਕੀ ਤੁਸੀਂ ਦੇਣਾ ਚਾਹੁੰਦੇ ਹੋ? ਮੈਸੇਜ ਬਾਤ ਸਾਹਿਬ ਇੱਕ ਤਾਂ ਹੈ ਕਿ ਮਹਿੰਗਾਈ ਇੰਨੀ ਜ਼ਿਆਦਾ ਹੈ ਜੀ। ਕਿ ਪਹਿਲਵਾਨ ਬਣਨਾ ਜਾਂ ਐਥਲੀਟ ਬਣਨਾ ਬਹੁਤ ਮੁਸ਼ਕਲ ਹੈ। ਹਾਂ। ਦੂਜਾ ਸਾਡੀ ਜਿਹੜੀ ਨਵੀਂ ਪੌਦ ਹੈ ਨਾ, ਇਹਨਾਂ ਨੂੰ ਟੈਲੀਫੋਨ ਨੇ ਤਬਾਹ ਕੀਤਾ ਵੇ। ਵਾਹ ਵਾਹ। ਇਹਦੇ ਵਿੱਚ ਅੱਛੀਆਂ ਗੱਲਾਂ ਵੀ ਨੇ। ਅਗਰ ਤੁਹਾਡਾ ਜ਼ਿਹਨ ਬ੍ਰੇਨ ਅੱਛਾ ਹੈ, ਅੱਛੀ ਸੋਚ ਹੈ, ਤਾਂ ਪੂਰਾ ਜਿਹੜਾ ਲਿਟਰੇਚਰ ਤੁਸੀਂ ਲੈਣਾ ਚਾਹੁੰਦੇ ਹੋ, ਉਹ ਲੈ ਸਕਦੇ ਹੋ। ਆਇਆ। ਹੁਣ ਜੀ ਬੱਚਿਆਂ ਨੂੰ ਇੰਨਾ ਇਸ ਟੈਲੀਫੋਨ ਨੇ ਤਬਾਹ ਕੀਤਾ। ਮੈਂ ਆਪਣੇ ਘਰ ਦੀ ਮਿਸਾਲ ਦੇਣਾ, ਮੇਰਾ ਪੋਤਰੇ 2.5 ਸਾਲ ਦਾ ਵੇ, ਸਕੂਲ ਜਾਂਦਾ ਹੈ। ਜਿੰਨਾ ਚਿਰ ਉਹਨੇ ਟੈਲੀਫੋਨ ਨਹੀਂ, ਮੈਂ ਸੁੱਤਾ ਹੁੰਦਾ, ਉਹਨੂੰ ਜਾ ਕੇ ਟੈਲੀਫੋਨ ਖੇਡਦੇ ਦਾ, ਗੇਮਾਂ ਖੇਡਦੇ ਦਾ। ਟੈਲੀਫੋਨ ਨੇ ਸਾਡੇ ਬੱਚਿਆਂ ਨੂੰ ਸਤਿਆਨਾਸ਼ ਕਰ ਦਿੱਤਾ ਹੈ। ਤੇ ਇਹ ਜਿਹੜੇ ਬਰਗਰ ਸ਼ਰਗਰ ਨੇ, ਮੈਂ ਫਰਾਂਸ ਰਹਿ ਕੇ ਬਿਨਾ ਇਹ ਹੁਣ ਜਿਹੜੇ ਮੇਰੇ ਪੋਤਰੇ ਨੇ ਨਾ, ਜੀ। वो कहते हैं दादा वो हमने पिज़्ज़ा खाना है, हाँ। हमने फ्रीज खाने हैं, हमने बर्गर खाना है। नहीं तो साढ़े घर में अगर टेबल ते बैठ इकट्ठे खाना है, जो पक्के हाँ असं गोशत दे बैठी ਵਾਹ। ਜਿਹੜੇ ਮੇਰੇ ਇਹ ਕਸ਼ਮੀਰੀਆਂ ਦੇ ਫਿਰ ਗੋਸ਼ਤ ਦਾ ਘਿਓ ਤੇ ਗੋਸ਼ਤ ਇੱਥੇ ਮੈਂ ਉਹਨਾਂ ਪਹਿਲੇ ਮਿਲਣ ਵਾਲੇ ਦੇਸੀ ਘਿਓ ਦਾ ਬੰਦੋਬਸਤ ਕਰਦੇ ਨੇ। ਹਾਂ। ਚਿਕਨ ਖਾਣ ਦੇ ਭਾਵੇਂ ਮੋਇਆ ਆਇਆ ਹੋਵੇ, ਹਾਂ। गोश्त उन्होंने सामने ला के, अबू खून है, इसका खून निकले। वो ऐसा थू कुर्बानी इतने देने और डर ना जान,
ਹਾਂਜੀ, ਇਹ ਟੈਲੀਫੋਨ ਨੇ ਸਾਡੀ ਨਵੀਂ ਪਹੁੰਚ ਨੂੰ ਤਬਾਹ ਕਰ ਦਿੱਤਾ ਹੈ ਕੁਛ ਅਰਿਆਨੀ ਨੇ। ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਅਖਤਰ ਅਲੀ ਬੱਟ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਸਾਹਿਬੋ, ਬੜੀਆਂ ਬੜੀਆਂ ਸੋਹਣੀਆਂ ਆਪਣੀ ਕਾਮਯਾਬੀ ਦੀਆਂ ਦਾਸਤਾਨਾਂ ਉਹਨਾਂ ਸੁਣਾਈਆਂ। ਬੜੀ ਪਿਆਰੀ ਗੱਲ ਆਖਰ ਤੇ ਸਾਨੂੰ ਮੈਸੇਜ ਦਿੰਦਿਆਂ ਹੋਇਆਂ ਉਹਨਾਂ ਇਹ ਕੀਤੀ ਭਈ ਇੱਕ ਤੇ ਜਿਹੜਾ ਸੈੱਲ ਫੋਨ ਹੈ ਇਹ ਸਾਡੇ ਬੱਚਿਆਂ ਦੀ ਜ਼ਰੂਰਤ ਬਣ ਚੁੱਕਿਆ ਹੈ, ਕਿਉਂਕਿ ਅਸੀਂ ਆਪੂ ਦਿੰਦੇ ਹਾਂ। ਸਾਡੀਆਂ ਖਵਾਤੀਨ ਜਿਹੜੀਆਂ ਕਿ ਕਦੀ ਬਾਲਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਚੁੱਕਦੀਆਂ, ਪਰਚਾਉਂਦੀਆਂ ਸਨ, ਪੜ੍ਹਾਉਂਦੀਆਂ ਸਨ, ਸਿਖਾਉਂਦੀਆਂ ਸਨ, ਉਹਨਾਂ ਦੀ ਤਰਬੀਅਤ ਦੇਣੀਆਂ ਦੇ ਵਿੱਚ ਬੜਾ ਅਹਿਮ ਰੋਲ ਅਦਾ ਕਰਦੀਆਂ ਸਨ। ਹੁਣ ਉਹ ਆਪਣੇ ਬਾਲਾਂ ਨੂੰ ਟਰਕਾ ਛੱਡਦੀਆਂ ਨੇ, ਉਹਨਾਂ ਨੂੰ ਸੈੱਲ ਫੋਨ ਫੜਾ ਛੱਡਦੀਆਂ ਨੇ, ਲੈ ਗੇਮ ਪਿਆ ਖੇਡ। ਉਹ ਗੇਮ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਵੇਖਦਾ ਰਹਿੰਦਾ ਹੈ ਤੇ ਉਹਨੂੰ ਬਹੁਤ ਜ਼ਿਆਦਾ ਅਨਵਾਂਟਿਡ ਚੀਜ਼ਾਂ ਬਾਰੇ ਵੀ ਪਤਾ ਚੱਲ ਜਾਂਦਾ ਹੈ। ਇੱਕ ਤੇ ਬੱਟ ਸਾਹਿਬ ਹੋਰਾਂ ਫਰਮਾਇਆ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮਸਲਾ ਬੱਚਿਆਂ ਦੇ ਵਾਸਤੇ, ਨੌ ਨਿਹਾਲਾਂ ਦੇ ਵਾਸਤੇ, ਸਾਡੀ ਅਗਲੀ ਪੋਚ ਦੇ ਵਾਸਤੇ ਸੈੱਲ ਫੋਨ ਬਣਦਾ ਜਾ ਰਿਹਾ ਹੈ। ਇਹਦੇ ਮੁਸਬਤ ਇਸਤੇਮਾਲਾਤ ਵੀ ਹੈ ਨੇ, ਸਾਨੂੰ ਉਹਨਾਂ ਵੱਲ ਜਾਣਾ ਚਾਹੀਦਾ। ਹਰ ਵੇਲੇ ਬੱਚਿਆਂ ਨੂੰ ਫੜਾ ਦੇਣਾ ਸੈੱਲ ਫੋਨ ਇਹ ਸਿਹਤ ਵਾਸਤੇ ਵੀ ਚੰਗਾ ਨਹੀਂ। ਦੂਜੀ ਗੱਲ ਉਹਨਾਂ ਬੜੀ ਪਿਆਰੀ ਇਹ ਕਹੀ ਕਿ 45 ਸਾਲਾਂ ਤੋਂ ਮੈਂ ਫਰਾਂਸ ਦੇ ਵਿੱਚ ਰਿਹਾਇਸ਼ ਪਜ਼ੀਰ ਹਾਂ ਵਿਦ ਫੈਮਿਲੀ, ਲੇਕਿਨ ਘਰ ਦੇ ਖਾਣੇ ਆਪੂ ਪਕਾ ਕੇ ਆਪਣੇ ਕਿਚਨ ਦੇ ਵਿੱਚ ਤੇ ਉਹ ਖਾਣੇ ਆ। ਜਿੰਨਾ ਹਾਈਜੈਨਿਕ ਫੂਡ ਪਿਆਰਿਓ ਸਾਡੀਆਂ ਖਵਾਤੀਨ ਘਰ ਦੇ ਵਿੱਚ ਆਪੂ ਤਿਆਰ ਕਰਕੇ ਸਾਨੂੰ ਖਵਾ ਵਰਤਾ ਸਕਦੀਆਂ ਨੇ, ਉਹ ਜੰਕ ਫੂਡ ਜਿਹੜਾ ਹੈ ਉਹ ਤੇ ਉਸ ਤਰ੍ਹਾਂ ਦਾ ਮੁਫੀਦ ਨਹੀਂ ਨਾ ਹੋ ਸਕਦਾ ਤੇ ਨਾ ਉਹ ਫਵਾਇਦ ਅਸੀਂ ਉਹਦੇ ਕੋਲੋਂ ਹਾਸਲ ਕਰ ਸਕਦੇ ਹਾਂ। ਉਹ ਤੇ ਨਿਰੀਆਂ ਬਿਮਾਰੀਆਂ ਹੀ ਸਾਨੂੰ ਦਿੰਦਾ ਹੈ। ਆਖਰ ਨੂੰ ਅਸੀਂ ਢਿੱਡ ਭਰਨੇ ਆ, ਲੇਕਿਨ ਨਾਲ ਨਾਲ ਸਾਡੇ ਜਿਸਮ ਦੇ ਵਿੱਚ ਬਹੁਤ ਸਾਰੀਆਂ ਇਮਰਾਜ਼ ਜਿਹੜੀਆਂ ਨੇ ਉਹ ਵੀ ਦਾਖਲ ਹੋ ਜਾਂਦੀਆਂ ਨੇ। ਸਾਹਿਬੋ, ਸਾਨੂੰ ਯਕੀਨ ਹੈ ਕਿ ਸਾਡੇ ਬੱਟ ਸਾਹਿਬ ਦੀਆਂ ਗੱਲਾਂ ਬਾਤਾਂ ਤੁਹਾਡੇ ਲਈ ਬੜੀਆਂ ਦਿਲਚਸਪੀ ਦਾ ਸਬਬ ਵੀ ਹੋਣਗੀਆਂ ਤੇ ਬੜੀਆਂ ਫਾਇਦੇਮੰਦੀਆਂ ਵੀ ਹੋਣਗੀਆਂ। ਲਵਾਂਗੇ ਹੁਣ ਤੁਹਾਥੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ